पढ़ बिस्मिल्लाह अर्ज करा सुन घिन जग दे असाई मैं मस्कीन नुमाना बंदा बेड़िया कोई कंदे लाई। ਗਲੀਆਂ ਬਾਜ਼ਾਰਾਂ ਵਿੱਚ ਸਾਵਾ ਚੋਲਾ ਪਾ ਕੇ ਖੈਰਾਤ ਮੰਗਦੇ ਛੋਟੇ ਸਿਰ ਵਾਲੇ ਬੱਚੇ ਤੁਸੀਂ ਵੇਖੇ ਹੋਣਗੇ। ਇਹਨਾਂ ਬੱਚਿਆਂ ਨਾਲ ਵੱਡੀ ਉਮਰ ਦੀ ਇੱਕ ਔਰਤ ਵੀ ਹੁੰਦੀ ਹੈ ਜਿਹੜੀ ਖੈਰਾਤ ਦੇ ਪੈਸੇ ਸੰਭਾਲ ਰਹੀ ਹੁੰਦੀ ਹੈ। ਇਹਨਾਂ ਬੱਚਿਆਂ ਦੇ ਬਾਰੇ ਤੁਸੀਂ ਬਸ ਇਹੋ ਸੁਣਿਆ ਹੋਵੇਗਾ ਕਿ ਇਹ ਬੱਚੇ ਸ਼ਾਹ ਦੌਲਤ ਦੇ ਦਰਬਾਰ ਤੋਂ ਆਏ ਨੇ, ਜਿੱਥੇ ਇਹਨਾਂ ਦੇ ਮਾਂ-ਬਾਪ ਨੇ ਮੰਨਤ ਪੂਰੀ ਕਰਨ ਲਈ ਛੱਡ ਦਿੱਤਾ ਸੀ। ਇਹਨਾਂ ਬੱਚਿਆਂ ਨੂੰ ਦੌਲੇ ਸ਼ਾਹ ਦੇ ਚੂਹੇ ਆਖਿਆ ਜਾਂਦਾ ਹੈ, ਪਰ ਇਸ ਤਰ੍ਹਾਂ ਕਹਿਣਾ ਨਹੀਂ ਚਾਹੀਦਾ ਕਿ ਇਹ ਵੀ ਰੱਬ ਦੀ ਮਖਲੂਕ ਨੇ ਤੇ ਰੱਬ ਜਿਸ ਰੰਗ ਵਿੱਚ ਰੱਖੇ ਉਹਦੀ ਮਰਜ਼ੀ ਹੈ। अव्वल सिफ्त खुदा दी करी जेड़ा खालिक बारी लो महफूज ते अरशी फरशी कर दे ताबेदारी कायनात दे जर्रे जर्रे ते ओदी सरदारी रोजी सेहत हयाती बख्शे हर दे रखी रंग विखी जा मौला दे रंग रखी जा मौला दे रंग। ਇਸ ਵੀਡੀਓ ਵਿੱਚ ਅਸੀਂ ਇਹਨਾਂ ਬੱਚਿਆਂ ਦੇ ਬਾਰੇ ਅਸਲ ਹਕੀਕਤ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਹਜ਼ਰਤ ਸ਼ਾਹ ਦੌਲਾ ਬੜੇ ਸਾਹਿਬ ਕਰਾਮਤ ਬਜ਼ੁਰਗ ਗੁਜ਼ਰੇ ਨੇ। ਆਪ ਦਾ ਮਜ਼ਾਰ ਗੁਜਰਾਤ ਸ਼ਹਿਰ ਵਿੱਚ ਮੌਜੂਦ ਹੈ। ਆਪ ਬੜੇ ਖੁਸ਼ ਬਿਆਨ ਤੇ ਸਖੀ ਤਬੀਅਤ ਦੇ ਮਾਲਕ ਸਨ। ਖਜ਼ਾਨਾ ਗੈਬ ਤੋਂ ਜੋ ਕੁਝ ਮਿਲਦਾ ਮਸਕੀਨਾਂ ਤੇ ਗਰੀਬਾਂ ਵਿੱਚ ਤਕਸੀਮ ਕਰ ਦਿੰਦੇ ਸਨ। ਗੁਜਰਾਤ ਦੇ ਇਲਾਕੇ ਵਿੱਚ ਆਪ ਨੇ ਕਈ ਮਦਰਸੇ, ਮਸਜਿਦਾਂ, ਸਰਾਵਾਂ ਤੇ ਲੰਗਰਖਾਨੇ ਬਣਵਾਏ। ਆਪ ਦਾ ਲੰਗਰ ਹਰ ਵਕਤ ਜਾਰੀ ਰਹਿੰਦਾ ਸੀ। ਅਹਿਲੇ ਹਾਜਤ ਆਪ ਦੀ ਖਿਦਮਤ ਵਿੱਚ ਹਾਜ਼ਰ ਹੋ ਕੇ ਦੀਨੀ ਤੇ ਦੁਨਿਆਵੀ ਮਕਸਦ ਹਾਸਲ ਕਰਦੇ ਸਨ। ਆਪ ਦੀ ਕਰਾਮਤ ਦਾ ਵਾਕਿਆ ਮਸ਼ਹੂਰ ਹੈ ਕਿ ਇੱਕ ਬੇਔਲਾਦ ਔਰਤ ਦੁਆ ਵਾਸਤੇ ਆਪ ਦੀ ਖਿਦਮਤ ਵਿੱਚ ਹਾਜ਼ਰ ਹੋਈ। ਆਪ ਨੇ ਫਰਮਾਇਆ, ਤੇਰੇ ਘਰ ਔਲਾਦ ਹੋਵੇਗੀ, ਪਰ ਸ਼ਰਤ ਇਹ ਕਿ ਪਹਿਲਾ ਬੱਚਾ ਮੇਰੀ ਖਾਨਕਾਹ 'ਤੇ ਛੱਡਣਾ ਹੋਵੇਗਾ। ਔਰਤ ਨੇ ਸ਼ਰਤ ਕਬੂਲ ਕਰ ਲਈ। 10 ਮਹੀਨਿਆਂ ਬਾਅਦ ਉਹਦੇ ਘਰ ਬੱਚਾ ਪੈਦਾ ਹੋਇਆ, ਪਰ ਉਹਦਾ ਸਿਰ ਆਮ ਬੱਚਿਆਂ ਤੋਂ ਛੋਟਾ ਸੀ। ਔਰਤ ਦਾ ਦਿਲ ਨਾ ਮੰਨਿਆ ਕਿ ਆਪਣਾ ਬੱਚਾ ਖਾਨਕਾਹ 'ਤੇ ਛੱਡ ਆਵੇ। ਇੱਕ ਰਾਤ ਸ਼ਾਹ ਦੌਲਾ ਉਹਨੂੰ ਖ਼ਵਾਬ ਵਿੱਚ ਮਿਲੇ ਅਤੇ ਫਰਮਾਇਆ, ਇਹ ਬੱਚਾ ਅਕਲ ਸ਼ਊਰ ਵਾਲਾ ਨਹੀਂ, ਇਹਨੂੰ ਮੇਰੇ ਹਵਾਲੇ ਕਰ ਦੇ। ਅਗਲੇ ਦਿਨ ਉਹ ਔਰਤ ਬੱਚੇ ਨੂੰ ਖਾਨਕਾਹ 'ਤੇ ਛੱਡ ਆਈ। ਇਸ ਤੋਂ ਬਾਅਦ ਇਹ ਮਸ਼ਹੂਰ ਹੋ ਗਿਆ ਕਿ ਸ਼ਾਹ ਦੌਲਾ ਦੀ ਦੁਆ ਨਾਲ ਪੈਦਾ ਹੋਣ ਵਾਲਾ ਪਹਿਲਾ ਬੱਚਾ ਛੋਟੇ ਸਿਰ ਵਾਲਾ ਹੁੰਦਾ ਹੈ ਅਤੇ ਮਾਂ-ਬਾਪ ਉਹ ਬੱਚਾ ਸ਼ਾਹ ਦੌਲਾ ਦੇ ਮਜ਼ਾਰ 'ਤੇ ਛੱਡ ਆਉਂਦੇ ਨੇ। ਇੱਕ ਹੋਰ ਗੱਲ ਵੀ ਮਸ਼ਹੂਰ ਹੈ ਕਿ ਮੰਨਤ ਪੂਰੀ ਹੋਣ 'ਤੇ ਮਾਂ-ਬਾਪ ਆਪਣਾ ਪਹਿਲਾ ਨਾਰਮਲ ਬੱਚਾ ਵੀ ਮਜ਼ਾਰ 'ਤੇ ਛੱਡ ਆਉਂਦੇ ਨੇ, ਜਿੱਥੇ ਬੱਚੇ ਦੇ ਸਿਰ 'ਤੇ ਲੋਹੇ ਦਾ ਟੋਪ ਪਹਿਨਾ ਦਿੱਤਾ ਜਾਂਦਾ ਹੈ। ਉਮਰ ਦੇ ਨਾਲ ਬੱਚੇ ਦਾ ਜਿਸਮ ਵੱਧ ਜਾਂਦਾ ਹੈ, ਪਰ ਸਿਰ ਛੋਟਾ ਰਹਿ ਜਾਂਦਾ ਹੈ। ਇਹ ਵੀ ਮਸ਼ਹੂਰ ਹੈ ਕਿ ਦੌਲੇ ਸ਼ਾਹ ਦੇ ਚੂਹੇ ਜਦੋਂ ਮਰਨ ਦੇ ਕਰੀਬ ਹੁੰਦੇ ਨੇ, ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਹੈ। ਇਹ ਕੁਝ ਦਿਨਾਂ ਬਾਅਦ ਉੱਥੋਂ ਗਾਇਬ ਹੋ ਜਾਂਦੇ ਨੇ। ਇਹ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ। ਸ਼ਾਹ ਦੌਲਾ ਦੇ ਮਜ਼ਾਰ 'ਤੇ ਕੋਈ ਐਸਾ ਕਮਰਾ ਨਹੀਂ। ਮਰਨ ਤੋਂ ਬਾਅਦ ਇਹਨਾਂ ਦਾ ਬਾਕਾਇਦਾ ਜਨਾਜ਼ਾ ਹੁੰਦਾ ਹੈ ਅਤੇ ਕਬਰਸਤਾਨ ਵਿੱਚ ਦਫਨ ਕੀਤਾ ਜਾਂਦਾ ਹੈ। ਜਿੱਥੋਂ ਤੱਕ ਨਾਰਮਲ ਬੱਚੇ ਨੂੰ ਟੋਪ ਪਹਿਨਾਉਣ ਦਾ ਤਲਕ ਹੈ, ਇਹ ਵੀ ਗਲਤ ਤੌਰ 'ਤੇ ਮਸ਼ਹੂਰ ਹੋਇਆ ਹੈ। ਅੰਗਰੇਜ਼ ਸਰਕਾਰ ਨੇ ਆਪਣੇ ਦੌਰ ਵਿੱਚ ਇਸ ਮਾਮਲੇ 'ਤੇ ਬਾਕਾਇਦਾ ਤਹਿਕੀਕ ਕਰਵਾਈ ਸੀ, ਪਰ ਇਹ ਗੱਲ ਸਾਬਤ ਨਹੀਂ ਹੋ ਸਕੀ। 1969 ਤੋਂ ਮਹਿਕਮਾ ਔਕਾਫ ਨੇ ਸ਼ਾਹ ਦੌਲਾ ਦੇ ਮਜ਼ਾਰ ਨੂੰ ਆਪਣੀ ਨਿਗਰਾਨੀ ਵਿੱਚ ਲੈ ਲਿਆ ਅਤੇ ਕੋਈ ਬੱਚਾ ਮਜ਼ਾਰ 'ਤੇ ਛੱਡਣ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਪਾਬੰਦੀ 'ਤੇ ਅੱਜ ਤੱਕ ਅਮਲ ਹੋ ਰਿਹਾ ਹੈ। ਹੁਣ ਅਸੀਂ ਇਸ ਗੱਲ ਦੀ ਖੋਜ ਲਾਉਂਦੇ ਹਾਂ ਕਿ ਆਖਰ ਦੌਲੇ ਸ਼ਾਹ ਦੇ ਚੂਹੇ ਆਉਂਦੇ ਕਿੱਥੋਂ ਨੇ। ਅਸਲ ਕਹਾਣੀ ਇਹ ਹੈ ਕਿ ਹਜ਼ਰਤ ਸ਼ਾਹ ਦੌਲਾ ਰਹਿਮਤੁल्लाह अलैह ਦੇ ਜ਼ਮਾਨੇ ਵਿੱਚ ਕਿਸੇ ਘਰ ਛੋਟੇ ਸਿਰ ਵਾਲਾ ਬੱਚਾ ਪੈਦਾ ਹੁੰਦਾ ਸੀ ਤਾਂ ਉਹਦੇ ਮਾਂ-ਬਾਪ ਬੱਚੇ ਨੂੰ ਮੁਸੀਬਤ ਸਮਝ ਕੇ ਕਿਸੇ ਵੀਰਾਨੇ ਵਿੱਚ ਛੱਡ ਆਉਂਦੇ ਸਨ, ਜਿੱਥੇ ਉਹ ਬੱਚਾ ਜਾਨਵਰਾਂ ਦੀ ਖੁਰਾਕ ਬਣ ਜਾਂਦਾ ਜਾਂ ਲਾਵਾਰਿਸ ਮਰ ਜਾਂਦਾ ਸੀ। ਸ਼ਾਹ ਦੌਲਾ ਨੂੰ ਇਹੋ ਜਿਹੀ ਖਬਰ ਸੁਣ ਕੇ ਬੜਾ ਦੁੱਖ ਹੁੰਦਾ ਸੀ। ਆਪ ਨੇ ਐਲਾਨ ਕਰਾ ਦਿੱਤਾ ਕਿ ਇਸ ਤਰ੍ਹਾਂ ਦੇ ਬੱਚੇ ਨੂੰ ਮੇਰੀ ਖਾਨਕਾਹ 'ਤੇ ਛੱਡ ਦਿਆ ਕਰੋ। ਅਸਲ ਵਿੱਚ ਸ਼ਾਹ ਦੌਲਾ ਨੇ ਐਸੇ ਮਾਸੂਮ ਬੱਚਿਆਂ ਨੂੰ ਪਨਾਹਗਾਹ ਮੁਹੱਈਆ ਕੀਤੀ। ਇਸ ਤਰ੍ਹਾਂ ਛੋਟੇ ਸਿਰ ਵਾਲੇ ਬੱਚੇ ਖਾਨਕਾਹ 'ਤੇ ਆਉਣਾ ਸ਼ੁਰੂ ਹੋ ਗਏ ਅਤੇ ਸ਼ਾਹ ਦੌਲਾ ਦੀ ਤਵੱਜੋ ਨਾਲ ਇਹ ਬੱਚੇ ਪਲਣਾ ਸ਼ੁਰੂ ਹੋ ਗਏ। ਇਲਾਕੇ ਦੇ ਲੋਕਾਂ ਨੇ ਮਜ਼ਾਕ ਨਾਲ ਇਹਨਾਂ ਬੱਚਿਆਂ ਨੂੰ ਦੌਲੇ ਸ਼ਾਹ ਦੇ ਚੂਹੇ ਕਹਿਣਾ ਸ਼ੁਰੂ ਕਰ ਦਿੱਤਾ। ਸ਼ਾਹ ਦੌਲਾ ਦੇ ਵਿਸਾਲ ਤੋਂ ਬਾਅਦ ਖਾਨਕਾਹ ਦੇ ਮਲੰਗਾਂ ਨੇ ਇਹਨਾਂ ਬੱਚਿਆਂ ਨੂੰ ਭੀਖ ਮੰਗਣ 'ਤੇ ਲਾ ਦਿੱਤਾ। ਬਾਅਦ ਵਿੱਚ ਇਹ ਕਾਰੋਬਾਰੀ ਸ਼ਕਲ ਇਖਤਿਆਰ ਕਰ ਗਿਆ ਅਤੇ ਇਹਨਾਂ ਬੱਚਿਆਂ ਨੂੰ ਪੇਸ਼ਾਵਰ ਬਕਾਰੀਆਂ ਨੂੰ ਕਿਰਾਏ 'ਤੇ ਦੇਣਾ ਸ਼ੁਰੂ ਕਰ ਦਿੱਤਾ ਗਿਆ। ਇਸ ਕਾਰੋਬਾਰ ਦੇ ਬਾਕਾਇਦਾ ਠੇਕੇਦਾਰ ਹੁੰਦੇ ਨੇ, ਜਿਨ੍ਹਾਂ ਇਲਾਕੇ ਵੰਡੇ ਹੁੰਦੇ ਨੇ।
ਹਰ ਇਲਾਕੇ ਵਿੱਚ ਇਹਨਾਂ ਠੇਕੇਦਾਰਾਂ ਦੇ ਕਰਿੰਦੇ ਮੌਜੂਦ ਨੇ ਜਿਹੜੇ ਛੋਟੇ ਸਿਰ ਵਾਲੇ ਬੱਚਿਆਂ ਦੀ ਤਲਾਸ਼ ਵਿੱਚ ਰਹਿੰਦੇ ਨੇ ਤੇ ਗਰੀਬ ਮਾਂ-ਬਾਪ ਕੋਲੋਂ ਐਸੇ ਬੱਚੇ ਖਰੀਦ ਲੈਂਦੇ ਨੇ ਜਾਂ ਅਗਵਾ ਕਰ ਲੈਂਦੇ ਨੇ ਤੇ ਫਿਰ ਸਾਰੀ ਜ਼ਿੰਦਗੀ ਇਹਨਾਂ ਬੱਚਿਆਂ ਦਾ ਇਸਤੇਸਾਲ ਕਰਦੇ ਨੇ। ਛੋਟੇ ਸਿਰ ਵਾਲੇ ਬੱਚੇ ਸਿਰਫ ਸਾਡੇ ਮੁਲਕ ਵਿੱਚ ਨਹੀਂ ਹੁੰਦੇ, ਅਮਰੀਕਾ, ਯੂਰਪ, ਅਫਰੀਕਾ ਸਮੇਤ ਪੂਰੀ ਦੁਨੀਆ ਵਿੱਚ ਪੈਦਾ ਹੁੰਦੇ ਨੇ। ਉੱਥੇ ਤੇ ਦੌਲੇ ਸ਼ਾਹ ਦਾ ਮਿਜ਼ਾਰ ਕੋਈ ਨਹੀਂ। ਅਸਲ ਵਿੱਚ ਇਹ ਬੱਚੇ ਮਾਂ ਦੇ ਪੇਟ ਅੰਦਰ ਇੱਕ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ। ਇੱਕ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਹਾਮਲਾ ਔਰਤ ਦੇ ਖੂਨ ਵਿੱਚ ਜ਼ੀਕਾ ਵਾਇਰਸ ਸ਼ਾਮਲ ਹੋ ਜਾਂਦਾ ਹੈ। ਇਸ ਵਾਇਰਸ ਦੀ ਵਜ੍ਹਾ ਤੋਂ ਬੱਚੇ ਦੀ ਗਰੋਥ ਰੁਕ ਜਾਂਦੀ ਹੈ ਤੇ ਬੱਚੇ ਦਾ ਸਿਰ ਛੋਟਾ ਰਹਿ ਜਾਂਦਾ ਹੈ। ਯੂਰਪ ਤੇ ਅਮਰੀਕਾ ਵਿੱਚ ਇਸ ਬਿਮਾਰੀ 'ਤੇ ਤਹਿਕੀਕ ਜਾਰੀ ਹੈ ਪਰ ਇਲਾਜ ਦਰਿਆਫਤ ਨਹੀਂ ਹੋ ਸਕਿਆ। ਐਸੇ ਬੱਚੇ ਮਾਂ-ਬਾਪ ਦੀ ਅਜ਼ਮਾਇਸ਼ ਹੁੰਦੇ ਨੇ। ਇਹਨਾਂ ਵਿੱਚ ਅਕਲ ਸ਼ਊਰ ਦੀ ਕਮੀ ਹੁੰਦੀ ਹੈ। ਜ਼ਰੂਰੀ ਹੈ ਕਿ ਤਰੱਕੀ ਯਾਫਤਾ ਮੁਲਕਾਂ ਦੀ ਤਰ੍ਹਾਂ ਸਾਡੇ ਮੁਲਕ ਵਿੱਚ ਵੀ ਇਹਨਾਂ ਬੱਚਿਆਂ ਲਈ ਇਦਾਰੇ ਬਣਾਏ ਜਾਣ, ਮਹਿਫੂਜ਼ ਪਨਾਹਗਾਹਾਂ ਮੁਹੱਈਆ ਕਰਕੇ ਇਹਨਾਂ ਨੂੰ ਪੇਸ਼ਾਵਰ ਬੇਕਾਰੀਆਂ ਤੋਂ ਮਹਿਫੂਜ਼ ਕੀਤਾ ਜਾਏ। ਇਹਨਾਂ ਨੂੰ ਦੌਲੇ ਸ਼ਾਹ ਦੇ ਚੂਹੇ ਨਹੀਂ ਇਨਸਾਨ ਸਮਝਿਆ ਜਾਵੇ ਤੇ ਇਨਸਾਨੀ ਹਕੂਕ ਦਿੱਤੇ ਜਾਣ ਤਾਂ ਕਿ ਇਹ ਵੀ ਆਪਣੀ ਜ਼ਿੰਦਗੀ ਸੌਖੀ ਗੁਜ਼ਾਰ ਸਕਣ।